ਜਿਹੜੀ ਤਹਿਰੀਕ ਸੀ ਜਦੋਂ ਪਾਕਿਸਤਾਨ ਬਣਾਇਆ ਗਿਆ ਉਹ ਬੇਸਿਕਲੀ ਕਿੱਥੋਂ ਉੱਠੇ ਸਨ? ਉਹ ਯੂਕੇ ਚ ਉੱਠੇ ਸਨ, ਉਹ ਲਖਨਊ ਚ ਉੱਠੇ ਸਨ, ਅਲੀਗੜ੍ਹ ਤੋਂ ਉੱਠੇ ਸਨ। ਯੂਪੀ ਵਾਲੇ ਸਨ, ਪੰਜਾਬ ਦੇ ਵਿੱਚ ਕੋਈ ਤਹਿਰੀਕ ਨਹੀਂ ਸੀ ਪੰਜਾਬੀ ਦੀ। ਤੇ ਬੇਸਿਕਲੀ ਉਹ ਜਦੋਂ ਤਹਿਰੀਕ ਦੇ ਬਾਨੀ ਸਨ ਤੇ ਤਹਿਰੀਕ ਤੋਂ ਸਭ ਤੋਂ ਉੱਤੇ ਸਨ ਤੇ ਉਹਨਾਂ ਦੀ ਵਜ੍ਹਾ ਨਾਲ ਉਰਦੂ ਜਿਹੜੀ ਹੈ ਉਹ ਮੁਸਲਮਾਨਾਂ ਨਾਲ ਐਸੋਸੀਏਟ ਹੋ ਗਈ। ਇਸੇ ਤਰ੍ਹਾਂ ਹਿੰਦੀ ਦੀ ਗੱਲ ਕਰੀਏ ਤੇ ਹਿੰਦੀ ਜਿਹੜੀ ਹਿੰਦੂਆਂ ਨਾਲ ਐਸੋਸੀਏਟਡ ਸੀ, ਇਹ ਬੋਲੀ ਹਿੰਦੂ ਬੋਲਦੇ ਸਨ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ 'ਚ ਥੋੜੀ ਮਿਸਕਨਸੈਪਸ਼ਨ ਕ੍ਰੀਏਟ ਕੀਤੀ। ਅੰਗਰੇਜ਼ਾਂ ਦੇ ਦੌਰ 'ਚ ਪੰਜਾਬੀ ਨੂੰ ਕਿਉਂਕਿ ਪੰਜਾਬੀ ਪਾਵਰ ਦੀ ਜ਼ਬਾਨ ਨਹੀਂ ਰਹੀ ਤੇ ਜੈ ਸਿੰਘ ਦੇ ਦੌਰ 'ਚ ਵੀ ਦਫ਼ਤਰੀ ਜ਼ਬਾਨ ਨਹੀਂ ਰਹੀ ਤੇ ਉਹਨਾਂ ਦੌਰਾਂ ਦੇ ਵਿੱਚ ਹੀ ਪਰਸ਼ੀਅਨ ਯਾਨੀ ਅਰੈਬਿਕ ਜਾਂ ਕੋਈ ਹੋਰ ਜ਼ਬਾਨਾਂ ਉਹ ਦਫ਼ਤਰੀ ਜ਼ਬਾਨਾਂ ਰਹੀਆਂ ਨੇ। ਪੰਜਾਬੀ ਆਮ ਲੋਕਾਂ ਦੀ ਜ਼ਬਾਨ ਰਹੀ ਹੈ, ਇਹ ਐਲੀਟ ਨਹੀਂ ਬੋਲਦੀ ਰਹੀ। ਤੇ ਜਦੋਂ ਐਲੀਟ ਨਹੀਂ ਬੋਲਦੀ ਰਹੀ ਤੇ ਕੀ ਹੋਇਆ ਲੋਕਾਂ ਨੂੰ? ਤੇ ਆਮ ਲੋਕ ਜਿਹੜੇ ਬੋਲਦੇ ਨੇ, ਤੁਹਾਨੂੰ ਪਤਾ ਉਹ ਬੋਲੀ ਇਹਨੇ ਫੈਸ਼ਨ 'ਚ ਨਹੀਂ ਆਂਦੀ। ਉਹ ਵਰਡ ਕਲਚਰ ਦਾ ਇੱਕ ਡਾਇਲੇਮਾ, ਜਿਹੜੀ ਚੀਜ਼ ਲੀਡ ਕਰਦੇ ਨੇ ਲੋਕ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਵਰਡ ਇਹ ਹੁੰਦਾ। ਜਦੋਂ ਪੰਜਾਬੀ